ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋ ਕਿ ਇਹਦਾ ਬੇਸਿਕਲੀ ਪਿਛੋਕੜ ਕਿੱਦਾਂ ਹੈ, ਤੁਹਾਡੀ ਫੈਮਿਲੀ ਕਿੱਥੋਂ ਆਈ, ਕਿਵੇਂ ਇਸ ਥਾਂ ਤੇ ਵਸੇ, ਫਿਰ ਇਸ ਮਿਊਜ਼ੀਅਮ ਦਾ ਕੀ ਪਿਛੋਕੜ ਹੈ? ਦਰਅਸਲ ਜੀ ਫਕੀਰ ਖਾਨਾ ਮਿਊਜ਼ੀਅਮ ਜਿਹੜਾ ਹੈ ਇਹ ਸਾਊਥ ਏਸ਼ੀਆ ਦਾ ਸਭ ਤੋਂ ਵੱਡਾ ਪ੍ਰਾਈਵੇਟ ਮਿਊਜ਼ੀਅਮ ਹੈ ਤੇ ਮਿਊਜ਼ੀਅਮ ਹਿਸਟਰੀ ਜਿਹੜੀ ਮਿਊਜ਼ੀਅਮ ਦਾ ਇਤਿਹਾਸ ਹੈ ਮੇਰੇ ਖਾਨਦਾਨ ਦੇ ਇਤਿਹਾਸ ਨਾਲ ਜੁੜਦਾ ਹੈ। ਮੇਰੇ ਬਜ਼ੁਰਗ ਲਾਹੌਰ ਦੇ ਵਿੱਚ 1730 ਦੇ ਵਿੱਚ ਆਬਾਦ ਹੋਏ ਨੇ ਤੇ ਅਜੇ 9 ਸਾਲ ਹੀ ਗੁਜ਼ਰੇ ਸਨ ਤੇ ਉਹਨਾਂ ਨੂੰ ਇੱਕ ਸਦਮਾ ਦੇਖਣਾ ਨਸੀਬ ਹੋਇਆ ਕਿ ਜਿਹੜਾ ਨਾਦਰ ਸ਼ਾਹ ਦੁਰਾਨੀ ਨੇ ਇੱਥੇ ਪੰਜਾਬ ਤੇ ਹਮਲਾ ਕੀਤਾ ਲਾਹੌਰ ਤੇ ਅਸੀਂ ਲਾਹੌਰ ਵਿੱਚ ਆ ਕੇ ਆਬਾਦ ਹੋਏ। ਉਸ ਵੇਲੇ ਜਿਹੜਾ ਦੌਰ ਸੀ ਜਿਹੜੇ ਲਾਹੌਰ ਦੇ ਗਵਰਨਰ ਸਨ ਅਬਦੁਲ ਸਮਦ ਖਾਨ ਤੇ ਮੇਰੇ ਬਜ਼ੁਰਗਾਂ ਨੇ ਉਹਨਾਂ ਦੇ ਨਾਲ ਲਾਹੌਰ ਫੋਰਟ ਦੇ ਵਿੱਚ ਨੌਕਰੀ ਕੀਤੀ, ਲਾਹੌਰ ਕਲਾ ਦੇ ਵਿੱਚ ਤੇ ਮੀਰ ਮੁੰਸ਼ੀ ਦਾ ਜਿਹਨੂੰ ਅਸੀਂ ਚੀਫ ਅਕਾਊਂਟੈਂਟ ਕਹਿੰਦੇ ਨੇ ਉਹਨਾਂ ਦੀ ਜੌਬ ਮਿਲੀ ਤੇ ਇਨ ਦ ਮੀਨਵਾਈਲ ਨਾਦਰ ਸ਼ਾਹ ਦੁਰਾਨੀ ਦਾ ਹਮਲਾ ਆਇਆ ਤੇ ਲਾਹੌਰ ਨੂੰ ਸਾਰਾ ਲੁੱਟ ਲਟਾ ਕੇ ਚਲਾ ਗਿਆ। ਸੋ 17 ਵੈਨ ਵੀ ਟਾਕ ਅਬਾਊਟ ਜਿਸ ਵੇਲੇ ਅਸੀਂ ਕਹਿੰਦੇ ਹਾਂ 1730 ਇਟ ਮੀਨਸ ਇਟ ਇਜ਼ ਡਾਊਨਫਾਲ ਆਫ ਮੁਗਲ ਅੰਪਾਇਰ ਤੇ ਪੰਜਾਬ ਦੇ ਵਿੱਚ ਜੇ ਅਸੀਂ ਦੇਖੀਏ ਕਿ 60 ਸਾਲ ਦਾ ਡਿਪਰੈਸ਼ਨ ਦਾ ਦੌਰ ਹੈ। ਨਾਦਰ ਸ਼ਾਹ ਦੁਰਾਨੀ ਲੁੱਟ ਲਟਾ ਕੇ ਸਾਨੂੰ ਚਲਾ ਗਿਆ। ਕਰਨਾਲ ਦੇ ਵਿੱਚ ਇਹਦੀ ਮੁਗਲਾਂ ਨਾਲ ਜੰਗ ਹੋਈ, ਕਾਫੀ ਇਹਨੂੰ ਨੁਕਸਾਨ ਹੋਇਆ। ਉਹਦਾ ਬਦਲਾ ਇਹਨੇ 3 ਦਿਨ ਦੇ ਵਿੱਚ ਉੱਥੇ ਪਹੁੰਚ ਕੇ 3 ਦਿਨ ਦਾ ਦਿੱਲੀ ਦੇ ਵਿੱਚ ਮੈਸੇਕਰ ਕੀਤਾ ਤੇ ਕਹਿੰਦੇ ਨੇ 3 ਦਿਨ ਵਿੱਚ 30,000 ਬੰਦਾ ਇਨਸਾਨ ਇਹਨੇ ਕਤਲ ਕੀਤਾ। ਉਹ ਮੈਸੇਕਰ ਰੁਕਵਾਉਣ ਦੇ ਵਿੱਚ ਮੁਹੰਮਦ ਸ਼ਾਹ ਰੰਗੀਲਾ ਜਿਹਨੂੰ ਅਸੀਂ ਆਉਂਦੇ ਹਾਂ ਬਾਦਸ਼ਾਹ ਮੁਹੰਮਦ ਸ਼ਾਹ ਉਹ ਲਾਲ ਕਿਲ੍ਹਾ ਦਿੱਲੀ ਤੋਂ ਨੰਗੇ ਪੈਰ ਚਲ ਕੇ ਜਾਂਦਾ ਤੇ ਇਸ ਤਰ੍ਹਾਂ ਕਹਿੰਦਾ ਖੁਦਾ ਦਾ ਵਾਸਤਾ ਮੈਸੇਕਰ ਰੋਕ, ਤੂੰ ਬੰਦਿਆਂ ਨੂੰ ਕਿਉਂ ਕਤਲ ਕਰ ਰਹੇ? ਤੇ ਬੜੀ ਮੁਸ਼ਕਿਲ ਨਾਲ ਉਹ ਰਾਜ਼ੀ ਹੋਇਆ ਤੇ ਉਹਨੇ ਬੜਾ ਮਾਲ ਦੌਲਤ ਤਖਤ ਤਾਊਸ ਤੇ ਸੋਨਾ ਚਾਂਦੀ ਸੋ ਹੀ ਕਲੈਕਟਡ ਅਰਾਊਂਡ 69 ਕੈਮਲ ਕੋਟਸ ਖਜ਼ਾਨਿਆਂ ਦੀ ਭਰ ਕੇ ਇੱਥੋਂ ਲੈ ਕੇ ਗਿਆ। ਅੱਛਾ, ਕਹਿੰਦੇ ਜਿਸ ਵੇਲੇ ਵਾਪਸ ਗਿਆ ਤੇ ਉਹਨੇ ਆਪਣੀ ਆਵਾਮ ਤੇ ਕਈ ਸਾਲ ਫਿਰ ਟੈਕਸ ਨਹੀਂ ਲਾਇਆ। ਅੱਛਾ ਤੇ ਸਰ ਜੀ ਇੱਕ ਗੱਲ ਜਿਹੜੀ ਮੇਰੇ ਜ਼ਿਹਨ 'ਚ ਕੁਐਸਚਨ ਆ ਰਿਹਾ ਜਿਹੜਾ ਮੈਂ ਪੁੱਛਣਾ ਚਾਹਾਂਗਾ ਕਿ ਜਿੱਦਾਂ ਆਪ ਜੀ ਦਾ ਪਰਿਵਾਰ 1730 ਦੇ ਵਿੱਚ ਇੱਥੇ ਆਂਦਾ ਹੈ ਜੀ ਤੇ ਤੁਸੀਂ ਦੱਸਿਆ ਕਿ ਉਹਨਾਂ ਨੇ ਆ ਕੇ ਆਪਣਾ ਜੋਬ ਕੀਤੀ ਜਿਵੇਂ ਕਿ ਕਿਲਾ ਜਾਂਦਾ ਤੇ ਇੱਕ ਹੁੰਦਾ ਨਾ ਕਿ ਇੱਕ ਨਵਾਂ ਪਰਿਵਾਰ ਜਦੋਂ ਆਂਦਾ ਹੈ ਤੇ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਤੇ ਉਹਨਾਂ ਤੋਂ ਪੁੱਛ ਗਿੱਛ ਹੋਈ ਕਿ ਤੁਸੀਂ ਕਿੱਥੋਂ ਆਏ, ਕਿਵੇਂ ਆਏ, ਫਿਰ ਉਹਨਾਂ ਦਾ ਟਰਸਟ ਕਿਵੇਂ ਬਿਲਡ ਹੋਇਆ? ਐਕਚੁਅਲੀ ਮੈਂ ਦੱਸਦਾ, ਇਹਨਾਂ ਦੇ ਦੋਸਤ ਸਨ ਹਕੀਮ ਅਬਦੁੱਲਾ ਅੰਸਾਰੀ ਜਿਹੜੇ ਲਾਹੌਰ ਤਸ਼ਰੀਫ ਲਿਆਏ ਨੇ ਤੇ ਉਹ ਹਕੀਮ ਅਬਦੁੱਲਾ ਅੰਸਾਰੀ ਉਹਨਾਂ ਦੀ ਨਵੀਂ ਸ਼ਾਦੀ ਹੋਈ ਫਕੀਰ ਸਾਹਿਬ ਦੀ ਨਹੀਂ ਗੁਲਾਮ ਸ਼ਾਹ ਸਾਹਿਬ ਦੀ ਤੇ ਹਕੀਮ ਅਬਦੁੱਲਾ ਅੰਸਾਰੀ ਦੇ ਕੋਲ ਆ ਕੇ ਤਸ਼ਰੀਫ ਰੱਖੋ ਹਕੀਮ ਅਬਦੁੱਲਾ ਅੰਸਾਰੀ ਕੋਲ ਆ ਕੇ ਉਹਨਾਂ ਨੇ ਰਿਕੁਐਸਟ ਕੀਤੀ ਮੇਰਾ ਨਵਾਂ ਵਿਆਹ ਹੋਇਆ ਤੇ ਮੈਨੂੰ ਨੌਕਰੀ ਦੀ ਜ਼ਰੂਰਤ ਹੈ। ਬੜੇ ਪੜ੍ਹੇ ਲਿਖੇ ਤੇ ਜ਼ਹੀਨ ਆਦਮੀ ਸਨ ਤੇ ਉਹਨਾਂ ਨੂੰ ਮੀਰ ਮੁੰਸ਼ੀ ਦਾ ਜੌਬ ਮਿਲ ਗਈ ਸੀ। ਜੀ ਠੀਕ, ਅਜੇ ਜਵਾਨ ਹੀ ਸਨ। ਹੀ ਪਾਸਡ ਅਵੇ, ਕੋਈ ਦਿਲ ਦਾ ਦੌਰਾ ਪਿਆ, ਫੌਤ ਹੋ ਗਿਆ ਤੇ ਉਹਨਾਂ ਦਾ ਇੱਕ ਬੇਟਾ ਪੈਦਾ ਹੋਇਆ ਸੀ, ਉਹਦੀ ਉਮਰ 3 ਸਾਲ ਸੀ। ਹਕੀਮ ਅਬਦੁੱਲਾ ਅੰਸਾਰੀ ਨੇ ਉਸ ਬੇਟੇ ਨੂੰ ਅਡਾਪਟ ਕਰ ਲਿਆ ਤੇ ਬੇਵਾ ਨੂੰ ਰਿਕੁਐਸਟ ਕੀਤੀ ਕਿ ਵਾਪਸ ਕਿੱਥੇ ਜਾਏਂਗੇ, ਆਪਣੇ ਖਾਵਨ ਦੀ ਕਬਰ ਉੱਤੇ ਬੈਠ, ਜਿਹੜੀ ਹਵੇਲੀ ਹੈ ਤੇਰੀ ਇੱਥੇ ਹੀ ਰਹਿ ਤੇ ਤੇਰੇ ਨਾਮ ਨੁਫਕਾ ਅਸੀਂ ਦਿਆਂਗੇ, ਫਿਕਰ ਨਾ ਕਰ, ਤੂੰ ਮੇਰੀ ਭਰਜਾਈ ਹੈ ਤੇ ਬੇਟਾ ਮੈਨੂੰ ਦੇ ਦੇ, ਮੇਰੀ ਔਲਾਦ ਕੋਈ ਨਹੀਂ। ਤੇ ਹਕੀਮ ਅਬਦੁੱਲਾ ਅੰਸਾਰੀ ਦੀ ਦਸਤੇ ਸ਼ਫਕਤ ਉਹਨਾਂ 'ਤੇ ਜਿਸ ਲਈ ਆਈ ਹੈ ਤੇ ਉਹਨਾਂ ਨੂੰ ਹਿਕਮਤ ਸਿਖਾਈ ਹੈ, ਦੀਨੀ ਤਾਲੀਮ ਦਿੱਤੀ ਹੈ, ਦੁਨਿਆਵੀ ਤਾਲੀਮ ਦਿੱਤੀ ਹੈ, ਪਰ ਜਿਹੜੀ ਚੀਜ਼ ਉਹਨਾਂ ਦੇ ਖਾਨਦਾਨ ਵਿੱਚ ਚੱਲ ਰਹੀ ਸੀ ਯਾਨੀ ਕਿ ਇਬਾਦਤ, ਰਿਆਜ਼ਤ, ਉਹ ਸੂਫੀ ਬਜ਼ੁਰਗ ਬਣੇ ਤੇ ਉਹਨਾਂ ਨੇ ਹਕੀਮ ਅਬਦੁੱਲਾ ਅੰਸਾਰੀ ਦੇ ਛੋਟੇ ਜਿਹੇ ਕਲੀਨਿਕ ਨੂੰ ਵੱਡਾ ਕੀਤਾ, ਇੱਕ ਮਦਰਸਾ ਕਾਇਮ ਕੀਤਾ ਬੜਾ ਵੱਡਾ ਜਿਹਦੇ ਵਿੱਚ 400 ਬੱਚਿਆਂ ਦਾ ਬੋਰਡਿੰਗ ਲੌਜਿੰਗ ਸੀ। ਇੱਕ ਹਸਪੀਟਲ ਬਣਾਇਆ ਜਿਹਦਾ ਨਾਂ ਸੀ ਦਾਰੁਲ ਸ਼ਿਫਾ ਤੇ ਉਹ ਦਿਨ ਤੋਂ ਰਾਤ ਤੱਕ ਕੰਮ ਹੁੰਦਾ ਸੀ। ਮੇਰੇ ਤੇ ਇਹ ਸਵਾਲ ਸੀ, ਲੋਕੀ ਕਰਦੇ ਨੇ ਕਿ ਜਿਸ ਲਈ ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਦੁਰਾਨੀ ਵਗੈਰਾ ਦੇ ਹਮਲੇ ਹੋਏ ਨੇ ਤੁਹਾਡੀ ਫੈਮਿਲੀ ਇੱਥੇ ਲਾਹੌਰ ਹੀ ਸੀ ਤੇ ਤੁਸੀਂ ਕਿਸ ਤਰ੍ਹਾਂ ਸਰਵਾਈਵ ਕੀਤਾ? ਅਸੀਂ ਆਪਣੇ ਪ੍ਰੋਫੈਸ਼ਨ ਦੀ ਵਜ੍ਹਾ ਨਾਲ ਸਰਵਾਈਵ ਕੀਤਾ ਕਿਉਂਕਿ ਇਹ ਸਾਰੇ ਹਕੀਮ ਸਨ। 40,000 ਫੌਜ ਜਿਸ ਨੇ ਆਉਂਦੀ ਸੀ ਉਹਨੂੰ ਮੈਡੀਕਲ ਫੈਸਿਲਿਟੀ ਚਾਹੀਦੀ ਸੀ, ਜੋ ਸਾਨੂੰ ਲੁੱਟਦੇ ਤੇ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਨਹੀਂ ਸੀ ਮਿਲਦੀ। ਸੋ ਦੇ ਹੈਵ ਪ੍ਰੋਟੈਕਟਡ ਅਸ ਸਮ ਔਰ ਦੀ ਅਦਰ ਬਿਕੋਜ਼ ਆਫ ਆਰ ਪ੍ਰੋਫੈਸ਼ਨ ਤੇ ਇਸ ਕਰਕੇ ਅਸੀਂ ਇਸ ਖਾਨਦਾਨ ਨੇ ਉਸ ਡਿਪਰੈਸ਼ਨ ਦੇ ਵਿੱਚ ਸਰਵਾਈਵ ਕੀਤਾ। ਅੱਛਾ ਸਰ, ਇਤਿਹਾਸ ਦੀਆਂ ਗੱਲਾਂ ਚੱਲ ਰਹੀਆਂ ਤੇ ਤੁਸੀਂ ਜਿਹੜਾ ਮੈਂ
ਇੱਥੇ ਆਉਣ ਤੋਂ ਪਹਿਲੇ ਸਰਚ ਵੀ ਕੀਤੀ ਸੀ ਕਿ 20,000 ਤੁਸੀਂ ਕਿਹਾ ਜਿਹੜੇ ਦਸਤਾਵੇਜ਼ ਜਿਹੜੀਆਂ ਚੀਜ਼ਾਂ ਤੁਸੀਂ ਸਾਂਭ ਕੇ ਰੱਖੀਆਂ ਜੀ ਜੀ ਤੇ ਅਸੀਂ ਦੇਖਣਾ ਚਾਹਾਂਗੇ ਤੇ ਆਪਣੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਵੀ ਦਿਖਾਉਣਾ ਚਾਹਾਂਗੇ ਜਿਹੜੀਆਂ ਚੀਜ਼ਾਂ ਤੁਸੀਂ ਇੰਨੇ ਸਮੇਂ ਤੋਂ ਸਾਂਭ ਕੇ ਰੱਖੀਆਂ ਕਿ ਸਮੇਂ ਦੀਆਂ ਸਰਕਾਰਾਂ ਬਦਲਦੀਆਂ ਰਹੀਆਂ ਪਰ ਤੁਹਾਡਾ ਜਿਹੜਾ ਪੇਸ਼ਾ ਤੁਹਾਡਾ ਜਿਹੜਾ ਕੰਮ ਉਹ ਉੱਦਾਂ ਦਾ ਉੱਦਾਂ ਹੀ ਬਰਕਰਾਰ ਰਿਹਾ। ਅੱਲਾ ਦੀ ਮਿਹਰਬਾਨੀ ਜੀ। ਸਾਡਾ ਇੱਕ ਬੜਾ ਵੱਡਾ ਖਜ਼ਾਨਾ ਲਾਹੌਰ ਮਿਊਜ਼ੀਅਮ ਵਿੱਚ 1969 ਦੇ ਵਿੱਚ ਅਸੀਂ ਲਾਹੌਰ ਮਿਊਜ਼ੀਅਮ ਵਿੱਚ ਦਿੱਤਾ ਹੈ। ਅ ਕੰਪਲੀਟ ਸਿੱਖ ਹਿਸਟਰੀ ਦਾ ਬੜਾ ਇੰਪੋਰਟੈਂਟ ਕਲੈਕਸ਼ਨ ਅਸੀਂ ਉੱਥੇ ਦਿੱਤਾ ਹੈ। ਬਾਕੀ ਮੇਰੇ ਕੋਲ ਮਹਾਰਾਜਾ ਰਣਜੀਤ ਸਿੰਘ ਦਾ ਬੇਸ਼ੁਮਾਰ ਸਮਾਨ ਬੇਸ਼ੁਮਾਰ ਤੋਹਫੇ ਸਾਡੇ ਕੋਲ। ਇਸ ਲਈ ਜੇ ਕਹੋ ਤੇ ਸਿੱਖਾਂ ਦੇ ਹਵਾਲੇ ਨਾਲ ਫਕੀਰ ਖਾਨਾ ਮਿਊਜ਼ੀਅਮ ਇਜ਼ ਮੋਸਟ ਇੰਪੋਰਟੈਂਟ ਮਿਊਜ਼ੀਅਮ ਆਫ the period of ਪੰਜਾਬ। ਅਸੀਂ ਰਿਪਰੈਜ਼ੈਂਟ ਕਰਨੇ ਆ ਪੰਜਾਬ ਨੂੰ। ਬੇਸਿਕਲੀ ਅਸੀਂ 3 ਸਦੀਆਂ ਨੂੰ ਰਿਪਰੈਜ਼ੈਂਟ ਕਰਨੇ ਆਰਟ ਦੇ ਹਵਾਲੇ ਨਾਲ। ਮੇਰੇ ਕੋਲ ਸਭ ਤੋਂ ਵੱਡਾ ਕਲੈਕਸ਼ਨ ਇੱਥੇ ਮਿਨੀਏਚਰ ਪੇਂਟਿੰਗਸ ਦਾ ਹੈ। ਫਿਰ ਗੰਦਾਰਾ ਆਰਟ ਹੈ। ਗੰਦਾਰਾ ਆਰਟ ਤੁਸੀਂ ਸਮਝੋ ਬੁੱਧਾ ਵੈਲੀ ਦਾ ਇਹ ਸਾਰਾ ਮਤਲਬ ਟੈਕਸਲਾ ਵੈਲੀ ਦਾ ਗੰਦਾਰਾ। ਉਸ ਤੋਂ ਬਾਅਦ ਹੜੱਪਨ ਵੈਲੀ ਦਾ ਬੜਾ ਸਮਾਨ ਹੈ। ਮੇਰੇ ਕੋਲ ਮਹਿਰਗੜ੍ਹ ਵੀ ਹੈ ਜਿਹੜੇ 7000 ਸਾਲ ਪੁਰਾਣੀ ਚੀਜ਼ਾਂ ਨੇ ਜਿਹੜੀ ਸਿਵਲਾਈਜੇਸ਼ਨ ਹੁਣ ਮਿਲੀ ਹੈ ਬਲੋਚਿਸਤਾਨ ਦੇ ਵਿੱਚ। ਸਮ ਆਫ ਦੀ ਅਦਰ ਅਸੀਂ ਇਹ ਮਿਊਜ਼ੀਅਮ ਹੈ। ਇਹ ਮਿਊਜ਼ੀਅਮ 1901 ਦੇ ਵਿੱਚ ਆਵਾਮ ਵਾਸਤੇ ਖੋਲ੍ਹਿਆ ਗਿਆ। ਬਾਕੀ ਇੱਕ ਤਾਰੀਫ ਮੈਂ ਕਰਨੀ ਚਾਹਾਂਗਾ ਜਿੰਨਾ ਤੁਸੀਂ ਸੋਹਣਾ ਸਾਂਭ ਕੇ ਰੱਖਿਆ ਹੋਇਆ ਇਹਨੂੰ ਮੈਨੂੰ ਪਤਾ ਲੱਗਾ ਰਿਹਾਇਸ਼ ਵੀ ਤੁਹਾਡੀ ਅੰਦਰ ਹੀ ਹੈਗੀ ਹੈ। ਮੈਂ ਰਹਿਣਾ ਇੱਥੇ ਜੀ। ਹਾਂ ਜੀ ਤੇ ਬਹੁਤ ਸੋਹਣਾ ਤੁਸੀਂ ਸਾਂਭ ਕੇ ਰੱਖਿਆ। ਜਦੋਂ ਅਸੀਂ ਅੰਦਰ ਦਾਖਲ ਹੁੰਨੇ ਆ ਤੇ ਦੇਖ ਕੇ ਨਾ ਇੱਕ ਰੂਹ ਚਿੱਤ ਰਾਜ਼ੀ ਹੋ ਜਾਂਦਾ ਹੈ ਕਿ ਇੰਨਾ ਸੋਹਣਾ ਸਾਂਭ ਕੇ ਰੱਖਿਆ। ਬਾਕੀ ਹੁਣ ਆਪਾਂ ਟਾਈਮ ਨਾਲ ਲੈਂਦੇ ਹੋਏ ਆਪਾਂ ਉੱਤੇ ਚੱਲਦੇ ਆ ਤੇ ਉਹ ਚੀਜ਼ਾਂ ਦੇ ਦਰਸ਼ਨ ਕਰਦੇ ਜਿਹੜੀਆਂ ਚੀਜ਼ਾਂ ਤੁਸੀਂ ਸਾਂਭ ਕੇ ਰੱਖੀਆਂ। ਮਿੱਤਰੋ ਜਿਵੇਂ ਹੀ ਆਪਾਂ ਰੂਮ ਦੇ ਵਿੱਚ ਐਂਟਰ ਹੋਏ ਆ ਇੱਕ ਚਿੱਤਰਕਾਰੀ ਦਾ ਪੇਂਟਿੰਗਸ ਦਾ ਇੱਕ ਸਮੁੰਦਰ ਦੇਖਣ ਨੂੰ ਮਿਲ ਰਿਹਾ ਹੈ। ਇੰਨਾ ਖੂਬਸੂਰਤ ਸਜਾ ਕੇ ਰੱਖਿਆ ਹੋਇਆ। ਸਰ ਜੀ ਤੁਸੀਂ ਹੁਣ ਸਾਨੂੰ ਦੱਸੋਗੇ ਕਿ ਕਿਹੜੀਆਂ ਪੇਂਟਿੰਗਸ ਕਿਹਦੇ ਰਿਲੇਟਡ ਹੈਗੀਆਂ ਨੇ? ਇੱਥੇ ਮੁਗਲ ਮਿਨੀਏਚਰਸ ਨੇ, ਪਹਾੜੀ ਸਕੂਲ ਹੈ। ਪਹਾੜੀ ਸਕੂਲ ਤੋਂ ਮੁਰਾਦ ਹੈ ਕਸ਼ਮੀਰ ਦੀਆਂ ਪੇਂਟਿੰਗਸ ਜੀ ਤੇ ਸਿੱਖ ਹੈ ਦੀਆਂ ਪੇਂਟਿੰਗ ਯਾਨੀ ਕਿ ਪੰਜਾਬ ਦੀਆਂ ਤਸਵੀਰਾਂ। ਜਿਹੜਾ ਲਾਹੌਰ ਸਕੂਲ ਹੈ ਉਹਦੀ ਪੇਂਟਿੰਗਸ ਬੜਾ ਵੱਡਾ ਕਲੈਕਸ਼ਨ ਹੈ। ਫਿਰ ਰਿਆਸਤੀ ਤਰਜ਼ ਮੁਸਵਰੀ ਵੀ ਹੈ ਜਿਹਦੇ ਵਿੱਚ ਲਖਨਊ ਦੀ ਪੇਂਟਿੰਗਸ, ਰਾਜਸਥਾਨ ਦੀਆਂ ਪੇਂਟਿੰਗਸ ਇਹ ਸਾਰੀਆਂ ਮੌਜੂਦ ਨੇ। ਬਹੁਤ ਵਧੀਆ ਬਹੁਤ ਵਧੀਆ। ਜਿਵੇਂ ਅਸੀਂ ਇੱਥੋਂ ਸ਼ੁਰੂ ਕਰੀਏ ਪਰਸ਼ੀਅਨ ਮਿਨੀਏਚਰ ਹੈ ਈਰਾਨ ਦੀ। ਅੱਛਾ ਜੀ। ਤੇ ਇਹਦਾ ਜਿਹੜਾ ਸਬਜੈਕਟ ਹੈ ਕਿ ਹਮਾਯੂੰ ਇੱਕ ਬਾਗ ਵਿੱਚ ਬੈਠਾ ਹੈ ਮੁਗਲ ਬਾਦਸ਼ਾਹ ਹਮਾਯੂੰ ਜੀ ਤੇ ਹਕੀਮ ਜਾਲੀਨੂਸ ਉਹਨੂੰ ਵਿਜ਼ਿਟ ਕਰਨ ਆਇਆ। ਇੱਥੇ ਜਿਹੜੀ ਦੂਸਰੀ ਤਸਵੀਰ ਹੈ ਇਹ ਦੱਸਿਆ ਗਿਆ ਹੈ ਹਮਾਯੂੰ ਸ਼ਾਹ ਤਮਹਾਜ਼ਰ ਨੂੰ ਮਿਲਣ ਉਹਦੇ ਬਾਗ ਵਿੱਚ ਆਇਆ ਜੀ। ਠੀਕ ਹੈ ਜੀ। ਇਹ ਹੁਣ ਤੁਹਾਡਾ ਸੀਜ਼ਨ ਬਸੰਤ ਦਾ ਚੱਲ ਰਿਹਾ ਹੈ ਜੀ ਤੇ ਇਹ ਬਸੰਤ ਦੇ ਉੱਤੇ ਮਿਨੀਏਚਰ ਪੇਂਟਿੰਗ ਹੈ। ਅੱਛਾ ਜੀ। ਬਸੰਤ ਰਾਗ ਕਹਿੰਦੇ ਨੇ ਸ਼੍ਰੀ ਰਾਮ ਕ੍ਰਿਸ਼ਨ ਨੇ ਜਿਸ ਵੇਲੇ ਬਸੰਤ ਦੇ ਫੁੱਲ ਨੂੰ ਖਿਲਦਾ ਵੇਖਿਆ ਕੜਾਕੇ ਦੀ ਸਰਦੀਆਂ 'ਚ ਪਾਲੇ ਦੀ ਸਰਦੀਆਂ 'ਚ ਤੇ ਉਹਨਾਂ ਨੇ ਹੀ ਡੈਂਸਸ ਔਨ ਦੈਟ ਫਲਾਵਰ। ਅੱਛਾ ਜੀ ਜੀ ਹਾਂ ਜੀ ਬਹੁਤ ਵਧੀਆ। ਇਹ ਬਿਲਕੁਲ ਓਰੀਜਨਲ ਪੇਂਟਿੰਗ ਹੈਗੀ। ਇਹ ਸਾਰੀਆਂ ਓਰੀਜਨਲ ਤੁਸੀਂ ਦੇਖ ਰਹੇ ਹੋ। ਬਹੁਤ ਵਧੀਆ। ਉਸ ਪੇਂਟਿੰਗ ਦੀ ਏਜ ਹੈ ਇਹਦੀ ਤੁਸੀਂ ਸਮਝ ਲਓ ਕਿ 1780 ਤੋਂ ਲੈ ਕੇ 1810। 1810 ਬਹੁਤ ਲੰਬਾ ਸਮਾਂ ਜੀ। ਇਹਨਾਂ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਔਰ ਹਿੱਕ ਦੇ ਨਾਲ ਲਾ ਕੇ ਰੱਖੀਆਂ ਹੋਈਆਂ ਤੁਸੀਂ। ਅਲਹਮਦੁਲਿਲਾ ਤੁਹਾਨੂੰ ਮੈਂ ਇੱਕ ਛੋਟੀ ਜੀ ਇੱਕ ਸਿੱਖ ਹਿਸਟਰੀ ਦੀ ਸਭ ਤੋਂ ਵੱਡੀ ਪੇਂਟਿੰਗ ਦਿਖਾਣਾ। ਅੱਛਾ ਜੀ। ਆਰਟਿਸਟ ਦਾ ਨਾਮ ਹੈ ਖੇਰ ਸਿੰਘ। ਖੇਰ ਸਿੰਘ ਵਾਸ ਅ ਸਿੱਖ ਆਰਟਿਸਟ। ਇੱਕ ਸਿੱਖ ਆਰਟਿਸਟ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਸੀ ਤੇ ਸਾਡੇ ਜਿਹੜੇ ਐਕਸਪਰਟਸ ਨੇ ਆਰਟ ਐਕਸਪਰਟਸ ਉਹਨਾਂ ਨੇ ਲਿਖਿਆ ਆਪਣੀ ਕਿਤਾਬਾਂ ਦੇ ਵਿੱਚ ਖੇਰ ਸਿੰਘ ਅੰਗਰੇਜ਼ੀ ਜੇ ਕਹੋ ਤੇ ਮੈਂ ਅੰਗਰੇਜ਼ੀ 'ਚ ਬੋਲਦਾ ਵਾਂ ਸਾਡਾ ਉਹ ਕਹਿੰਦੇ ਨੇ ਕਿ ਖੇਰ ਸਿੰਘ ਵਾਸ ਸੱਚ ਅ ਇੰਟੈਲੀਜੈਂਟ ਆਰਟਿਸਟ that he introduces new techniques in miniature art। ਜੇ ਚਿੱਤਰਾਂ ਦੇ ਵਿੱਚ ਉਹਨਾਂ ਨੇ ਇੱਕ ਨਈ ਟੈਕਨੀਕ ਇਸਤੇਮਾਲ ਕੀਤੀ ਤੇ ਉਹਦਾ ਮਾਸਟਰਪੀਸ ਖੇਰ ਸਿੰਘ ਦਾ ਸਾਡੇ ਮਿਊਜ਼ੀਅਮ ਵਿੱਚ ਪਿਆ। ਇੱਕ ਮਾਸਟਰਪੀਸ ਮੈਂ ਦਰਬਾਰ ਸਾਹਿਬ ਦੇ ਮਿਊਜ਼ੀਅਮ ਦੇ ਵਿੱਚ ਉਹਦਾ ਦੇਖਿਆ। ਅੱਛਾ ਜੀ। ਤੇ ਇੱਕ ਤੇ ਮੇਰੇ ਕੋਲ ਤੇ ਬੜਾ ਵੱਡਾ ਮਾਸਟਰਪੀਸ ਹੈ। ਇਹ ਦਰਬਾਰ ਹੈ ਮਹਾਰਾਜਾ ਸ਼ੇਰ ਸਿੰਘ ਦਾ। ਅੱਛਾ ਜੀ। ਮਹਾਰਾਜਾ ਸ਼ੇਰ ਸਿੰਘ ਜੀ ਦਾ ਦੌਰੇ ਹਕੂਮਤ 1.5 ਸਾਲ ਸੀ ਜੀ ਤੇ ਖੇਰ ਸਿੰਘ ਨੇ ਸਭ ਤੋਂ ਪਹਿਲੇ ਇਹ ਵਾਲੀ ਪੇਂਟਿੰਗ ਬਣਾਈ
कि महाराजा शेर सिंह अपने हाथी अपने घोड़े ते बैठा वॉरियर ड्रेस पा के जी हत्थ 'ਚ नेज़ा फड़ के हाँ जी ਤੇ ਕਿਸੇ ਨੇ ਸਵਾਲ ਕੀਤਾ ਕਿ ਯਾਰ ਹਾਲਾਤ ਪੰਜਾਬ ਦੇ ਤੇ ਬੜੇ ਖਰਾਬ ਨੇ हाँ जी ਤੇ ਤੂੰ ਕਿੱਥੇ ਸੇ ਕੋਰਟ ਦੇ ਵਿੱਚ ਜਿੱਥੇ ਤੂੰ ਇਹ ਪੇਂਟਿੰਗ ਕੀਤੀ ਹੈ हाँ जी ਤੇ ਲਾਹੌਰ ਫੋਰਟ ਇਹ ਨੌਲੱਖਾ ਪਵੇਲੀਅਨ ਹੈ जी ਇਹ ਜਿਹੜੀ ਜਾਲੀ ਵਾਲਾ ਪੀਪ ਥਰੂ ਵਿੰਡੋ ਹੈ ਅੱਜ ਵੀ ਐਗਜ਼ਿਸਟ ਕਰਦੀਆਂ ਨੇ जी ਇਹ ਦਰਿਆ ਰਾਵੀ ਹੈ ਇਹ ਕਬਰਾਂ ਦੀ ਬਾਰਾਦਰੀ ਹੈ ਇੱਥੇ ਜਹਾਂਗੀਰ ਦਾ ਮਕਬਰਾ ਨਜ਼ਰ ਆਏਗਾ ਇੱਥੇ ਤੁਹਾਨੂੰ ਆਸਿਫ ਜਾਹ ਦਾ ਮਕਬਰਾ ਨਜ਼ਰ ਆਏਗਾ ਤੇ ਖੇਰ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਬੜੀ ਮਹਾਰਤ ਨਾਲ ਬਣਾਇਆ ਤੇ ਇਹਦੀ ਸ਼ਕਲ ਦੇਖੋ ਇਹਦੀ ਜਿਹੜੀ ਜੁਐਲਰੀ ਹੈ ਸੁੱਚਾ ਮੋਤੀ ਦਾ ਕੱਢ ਕੇ ਉਹਦਾ ਪਾਊਡਰ ਲੈ ਕੇ अच्छा जी ਇਹ ਸੁੱਚਾ ਮੋਤੀ ਪਿਓਰ ਲੱਗਿਆ ਹੈ। ਇਹ ਜਿਹੜਾ ਨੀਲਾ ਹੈ ਇਹਨੂੰ ਕਹਿੰਦੇ ਨੇ ਲੈਪਿਸ ਲਜ਼ੋਰੀ जी ਉਹਦਾ ਪੱਥਰ ਲੱਗਿਆ ਹੈ। ਜਿੰਨਾ 골ਡ ਹੈ ਸਾਰਾ ਸੋਨਾ ਲੱਗਿਆ ਹੈ। जी ਤੇ ਖੇਰ ਸਿੰਘ ਨੇ ਆਪਣੇ ਆਪ ਤੋਂ ਵੀ ਇਹਦੇ ਵਿੱਚ ਸ਼ੋਅ ਕੀਤਾ ਹੈ। ਇੱਥੇ ਬੈਠਾ ਤੇ ਮੈਗਨੀਫਾਈਂਗ ਗਲਾਸ ਨਾਲ ਦੇਖੋ ਕਿ ਇਹੀ ਤਸਵੀਰ ਇੱਥੇ ਬੈਠ ਕੇ ਬਣਾ ਰਿਹਾ ਨਜ਼ਰ ਆਈ ਜੀ जी जी बिल्कुल बिल्कुल घोड़े ते सवार ने ਜੀ ਜੀ ਬਹੁਤ ਵਧੀਆ ਜੀ ਮਤਲਬ ਜਿਹੜੀ ਆਹ ਫੋਟੋ ਦੀਵਾਨ 'ਚ ਬੈਠੇ ਨਾ ਉੱਥੇ ਹਾਂ। ਤੇ ਉੱਥੇ ਬਹਿ ਕੇ ਫੋਟੋ ਬਣਾ ਰਹੇ ਨੇ ਜੀ